ਕੇਜਰੀਵਾਲ ਅਕਸਰ ਹੀ ਆਪਣੇ ਲਈ ਕੱਟੜ ਇਮਾਨਦਾਰ ਸ਼ਬਦ ਵਰਤਦੇ ਨੇ ਤੇ ਕੇਜਰੀਵਾਲ ਦਾ ਜਿਹੜਾ ਇਮਾਨਦਾਰੀ ਦਾ ਸਰਟੀਫਿਕੇਟ ਹੈ ਉਹ ਸਹੀ ਕਿਹੜਾ ਜੀ? ਪ੍ਰਵੀਨ ਜੀ, ਕੱਲ ਜੀ। ਦਿੱਲੀ ਦੀ ਸੀਬੀਆਈ ਅਦਾਲਤ ਨੇ ਹੂੰ। ਸ਼ਰਾਬ ਘੁਟਾਲੇ ਦੇ ਮਾਮਲੇ 'ਚ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਸਮੇਤ ਜੀ। 23 ਲੋਕਾਂ ਨੂੰ ਬਰੀ ਕੀਤਾ ਹੈ। ਜੀ। ਤੁਸੀਂ ਕਮਾਲ ਦਾ ਵਰਤਾਰਾ ਦੇਖੋ ਕਿ ਕੈਸੇ ਸਬੱਬ ਬਣਦੇ ਨੇ। ਹੂੰ। ਇੱਕ ਦਿਨ ਪਹਿਲਾਂ ਚੀਫ ਜਸਟਿਸ ਸਾਹਿਬ ਕਹਿੰਦੇ ਵੀ ਆਹ ਸਿਲੇਬਸ ਦੀਆਂ ਕਿਤਾਬਾਂ 'ਚ ਜਿਹੜਾ ਭ੍ਰਸ਼ਟਾਚਾਰ ਵਾਲਾ ਪਾਠ ਲਾਇਆ ਇਹਨੂੰ ਹਟਾ ਦਿਓ, ਹੈ ਨਾ। ਤੇ ਦੂਏ ਦਿਨ ਅਰਵਿੰਦ ਕੇਜਰੀਵਾਲ ਬਰੀ ਹੁੰਦੇ ਨੇ। ਹੁਣ ਅਦਾਲਤੀ ਪ੍ਰਕਿਰਿਆ ਆਪਣੇ ਤਰੀਕੇ ਨਾਲ ਚੱਲਦੀ, ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ, ਕੋਈ ਉਹ ਨਹੀਂ। ਪਰ ਤੁਸੀਂ ਲੋਕਾਂ ਨੂੰ ਕਿੱਥੇ ਰੋਕੋਗੇ? ਸਹੀ ਹੈ। ਲੋਕ ਅੱਜੇ ਘੁਸਰ-ਮੁਸਰ ਕਰਨ ਲੱਗੇ ਕਿ ਇਹ ਕੀ ਹੈ ਜੀ। ਦੇਖੋ, ਇਹਦਾ ਪਹਿਲੂ ਸਮਝਣ ਦੀ ਲੋੜ ਹੈ। ਇੱਕ ਨਰੇਟਿਵ ਹੈ ਜਿਹਨੇ ਦਿੱਲੀ ਦੀ ਸਿਆਸਤ ਪਲਟ ਦਿੱਤੀ। ਸਹੀ ਹੈ। ਅਰਵਿੰਦ ਕੇਜਰੀਵਾਲ ਨੂੰ ਲੱਗਦਾ ਸੀ ਕਿ ਜਿਸ ਤਰ੍ਹਾਂ ਮੈਂ ਸ਼ੀਲਾ ਦੀਕਸ਼ਤ ਤੋਰੀ ਆ, ਜਦੋਂ ਕਿ ਦਿੱਲੀ ਦੇ ਵਿੱਚ ਜੋ ਚਿਹਰਾ ਮੁਹਾਂਦਰਾ ਦਿੱਲੀ ਦਾ ਬਦਲਿਆ ਉਹ 'ਚ ਸ਼ੀਲਾ ਦੀਕਸ਼ਤ ਦਾ ਵੱਡਾ ਰੋਲ ਰਿਹਾ। ਹਾਂ, ਜੇ ਉਹਦੇ ਰਾਜ 'ਚ ਘਪਲੇ ਹੋਏ ਤਾਂ ਇਨਕੁਆਇਰੀ ਹੋ ਕੇ ਛਿੱਕੇ ਟੰਗੇ ਜਾਣੇ ਚਾਹੀਦੇ ਨੇ ਜਿਨ੍ਹਾਂ ਨੇ ਕੀਤੇ। ਪਰ ਦਿੱਲੀ ਦੀ ਨੁਹਾਰ ਬਦਲਣ ਦੇ ਵਿੱਚ ਉਹਦਾ ਰੋਲ ਵੱਡਾ ਰਿਹਾ। ਤੇ ਚਾਹੇ ਉਹ ਟ੍ਰੈਫਿਕ ਦਾ ਮਸਲਾ ਹੋਵੇ, ਚਾਹੇ ਉਹ ਓਵਰ ਬ੍ਰਿਜਾਂ ਦਾ ਮਸਲਾ ਹੋਵੇ, ਚਾਹੇ ਮਾਰਕੀਟ ਦਾ ਮਸਲਾ ਹੋਵੇ, ਚਾਹੇ ਪਾਰਕਿੰਗ ਦਾ ਹੋਵੇ, ਚਾਹੇ ਮੈਟਰੋ ਲਿਆਉਣ ਦਾ ਪਹਿਲੂ ਹੋਵੇ, ਕਈ ਮੁੱਦੇ ਰਹੇ। ਪਰ ਉਹ ਉਹਨਾਂ ਦੀ ਅੰਦਰੂਨੀ ਖਿੱਚੋਤਾਣ ਤੇ ਆਪਸੀ ਮਤਲਬ ਰੰਜਿਸ਼ਾਂ ਤੇ, ਹੈ ਨਾ, ਆਪਣੇ ਕੰਮਾਂ ਨੂੰ ਲੋਕਾਂ ਤੱਕ ਨਾ ਲੈ ਜਾ ਪਾਉਣਾ ਤੇ ਜਾਂ ਫ੍ਰੀ ਵੀਜ਼ ਦੇ ਮੁੱਦੇ ਦੇ ਉੱਤੇ ਅਰਵਿੰਦ ਕੇਜਰੀਵਾਲ ਦੀ ਸਿਆਸਤ ਦਾ ਭਖ ਜਾਣਾ ਜਾਂ ਭ੍ਰਿਸ਼ਟਾਚਾਰ ਮੁੱਦਾ ਵੱਡਾ ਬਣ ਜਾਣਾ ਤੇ ਅਰਵਿੰਦ ਕੇਜਰੀਵਾਲ ਦੇ ਪੈਰ ਲੱਗ ਗਏ ਦਿੱਲੀ 'ਚ। 2 ਵਾਰ ਪੂਰਨ ਸਮਾਂ ਬਤਾਇਆ ਤੇ 3 ਵਾਰ ਉਹ ਮੁੱਖ ਮੰਤਰੀ ਬਣੇ। ਤੇ ਪਰ ਇਹ ਸ਼ਰਾਬ ਘਟਾਲੇ ਵਰਗੇ ਦੋਸ਼ਾਂ ਨੇ ਮਤਲਬ ਉਹਨਾਂ ਦੀ ਸਰਕਾਰ ਤੋਰਤੀ। ਸਹੀ ਹੈ। ਤੇ ਹੁਣ ਉਹ ਕਹਿੰਦੇ ਜੀ ਮੈਨੂੰ ਇਮਾਨਦਾਰੀ ਦਾ ਸਰਟੀਫਿਕੇਟ ਮਿਲ ਗਿਆ। ਔਰ ਉਹ ਕੱਟੜ ਸ਼ਬਦ ਪਤਾ ਨਹੀਂ ਕਿੱਥੋਂ ਲਿਆਉਂਦੇ ਨੇ। ਇਹ ਤਾਂ ਅਰਵਿੰਦ ਕੇਜਰੀਵਾਲ ਦੀ ਡਿਕਸ਼ਨਰੀ 'ਚ ਕਿਵੇਂ ਦਰਜ ਹੈ ਤਾਂ ਉਹ ਜਾਣਦੇ ਨੇ। ਇਮਾਨਦਾਰ ਆਪਣੇ ਆਪ 'ਚ ਪੂਰਨ ਸ਼ਬਦ ਹੁੰਦਾ। ਕੱਟੜ ਦਾ ਮਤਲਬ ਕੀ ਹੈ ਨਾ। ਜੀ। ਪਰ ਜਿਹੜਾ ਸਵਾਲ ਹੈ ਉਹ ਇਸ ਲਈ ਅਹਿਮ ਹੈ ਕਿ ਅਰਵਿੰਦ ਕੇਜਰੀਵਾਲ 176 ਦਿਨ ਇਸ ਮਾਮਲੇ ਦੇ ਵਿੱਚ ਸਲਾਖਾਂ ਪਿੱਛੇ ਰਹੇ ਨੇ। ਇਹੀ ਨਹੀਂ, ਉਹ ਕੇਕ ਹਫਤਾ ਕੌਣ ਹੈ ਨਾ, ਉਹਨੇ ਵੀ ਮਤਲਬ ਕਿ 165 ਦਿਨ ਕੱਟੇ ਨੇ। ਤੇ ਸੰਜੇ ਸਿੰਘ ਨੂੰ ਮੈਂ ਦੇਖ ਰਿਹਾ ਸੀ 181 ਦਿਨ ਕੱਟੇ ਨੇ। ਮਤਲਬ 176 ਦਿਨ 181 ਦਿਨ ਲਗਭਗ 6 ਮਹੀਨੇ ਬਣਦੇ। 165 ਦਿਨ ਮਤਲਬ 5 ਮਹੀਨਿਆਂ ਤੋਂ ਉੱਪਰ ਦਾ ਵਕਫਾ ਬਣਦਾ। ਸਹੀ ਹੈ। ਤੇ ਮਨੀਸ਼ ਸਿਸੋਦੀਆ ਜਿਹਨੂੰ ਇਹ ਰੋਲ ਮਾਡਲ ਬਣਾ ਕੇ ਦੂਸਰੇ ਸੂਬਿਆਂ ਤੱਕ ਲੈ ਕੇ ਗਏ, 530 ਦਿਨ ਅੰਦਰ ਰਿਹਾ। 1 ਸਾਲ ਤੋਂ ਉੱਪਰ ਦਾ ਵਕਫਾ। ਸਹੀ ਹੈ। ਹੁਣ ਸਵਾਲ ਇਹ ਹੈ ਕਿ ਜਦੋਂ ਇਹ ਸਾਰੇ ਘਿਰੇ ਸੀ, ਇਹ ਅੰਦਰ ਸੀ, ਤਦ ਇਹਨਾਂ ਦੀ ਵਕੀਲਾਂ ਦੀਆਂ ਟੀਮਾਂ ਨੇ ਸੀਬੀਆਈ ਦੀ ਕੋਰਟ ਤੋਂ ਲੈ ਕੇ, ਸਥਾਨਕ ਅਦਾਲਤਾਂ ਤੋਂ ਲੈ ਕੇ, ਹਾਈ ਕੋਰਟ ਤੋਂ ਹੋ ਕੇ ਸੁਪਰੀਮ ਕੋਰਟ ਤੱਕ ਜ਼ਮਾਨਤਾਂ ਲਈ ਜ਼ੋਰ ਅਜ਼ਮਾਇਸ਼ ਕੀਤੀ। ਸਹੀ ਹੈ। ਇਹੀ ਕੇਸ ਸੀ, ਇਹੀ ਦਸਤਾਵੇਜ਼ ਸੀ, ਇਹੀ ਤੱਥ ਸੀ। ਤਦ ਸੁਪਰੀਮ ਕੋਰਟ ਤੱਕ ਇਹਨਾਂ ਨੂੰ ਜ਼ਮਾਨਤ ਨਹੀਂ ਮਿਲ ਰਹੀ ਸੀ ਛੇਤੀ ਕਿ ਜੀ ਇਹ ਕੇਸ ਨੂੰ ਪ੍ਰਭਾਵਿਤ ਕਰ ਲੈਣਗੇ। ਕੀ ਉਸ ਸਮੇਂ ਜੱਜ ਸਾਹਿਬਾਨ ਨੂੰ ਦਿਖ ਨਹੀਂ ਰਿਹਾ ਸੀਗਾ ਕਿ ਇਹਦੇ ਵਿੱਚ ਤਾਂ ਕੁਝ ਨਹੀਂ ਗਾ, ਕੇਸ ਕੀ ਚੱਕੀ ਫਿਰਦੇ ਹੋ ਵੀ। ਜੀ। ਤੇ ਅੱਜ ਅਦਾਲਤ ਨੂੰ ਸਪਸ਼ਟ ਦਿਖਿਆ ਕਿ ਇਹਦੇ ਵਿੱਚ ਕੁਝ ਨਹੀਂ ਗਾ, ਨਾ ਚਾਰਜ ਸ਼ੀਟ ਸਹੀ ਹੈ, ਨਾ ਗਵਾਹ ਸਹੀ ਨੇ। ਤੋ ਇਸ ਲਈ ਮਤਲਬ ਕਿ ਠੀਕ ਹੈ, ਇਹ ਕਾਨੂੰਨੀ ਫੈਸਲਾ ਹੈ, ਤੱਥਾਂ ਦੇ ਆਧਾਰ ਤੇ ਫੈਸਲਾ ਹੈ। ਅਗਲਿਆਂ ਇਹਨਾਂ ਨੂੰ ਬਰੀ ਹੋ ਗਏ ਤੇ ਲੱਡੂ ਵੰਡਣਗੇ, ਹੈ ਨਾ। ਤੇ ਦੂਜੀ ਤੇ ਚਲੀ ਗਈ ਹੈ ਹਾਈ ਕੋਰਟ। ਜੀ। ਸੀਬੀਆਈ ਗਈ ਹੈ ਮਤਲਬ। ਪਰ ਮੈਂ ਅੱਗੇ ਵੀ ਗੱਲ ਕਰਦਾ ਰਿਹਾ, ਪੰਜਾਬ ਦੇ ਵਿੱਚ ਚਾਹੇ ਡਰੱਗ ਵਾਲਾ ਮਸਲਾ ਆਇਆ, ਚਾਹੇ ਬੇਅਦਬੀ ਵਾਲਾ ਮਸਲਾ ਆਇਆ, ਚਾਹੇ 84 ਦੇ ਵਿੱਚ ਕਿਹਦਾ ਰੋਲ ਰਿਹਾ, ਉਹਦੇ ਤੇ ਸਵਾਲ ਆਏ। ਜਿਹਨੂੰ ਮਰਜ਼ੀ ਅਦਾਲਤ ਬਰੀ ਕਰੇ, ਸਹੀ ਹੈ, ਜਿਹਨੂੰ ਮਰਜ਼ੀ ਸਜ਼ਾ ਦੇਵੇ, ਸਿਆਸਤ ਦੇ ਵਿੱਚ ਲੱਗੇ ਦਾਗ ਨਹੀਂ ਧੁਲਦੇ। ਸਹੀ ਹੈ। ਇਹ ਸ਼ਰਾਬ ਘਟਾਲੇ ਦਾ ਨਾਂ ਕੇਜਰੀਵਾਲ ਦੇ ਨਾਲ ਹੀ ਜਾਊਗਾ। ਸਹੀ ਗੱਲ ਹੈ। ਸੋ ਬੇਸ਼ੱਕ ਤੁਸੀਂ ਲੋਕਾਂ ਸਾਹਮਣੇ ਰੋ ਲਓ, ਬੇਸ਼ੱਕ ਤੁਸੀਂ ਜੋ ਮਰਜ਼ੀ ਕਰ ਲਓ, ਤੁਸੀਂ ਅੱਜ ਵੀ ਇਸ ਗੱਲ ਦਾ ਜਵਾਬ ਨਹੀਂ ਦੇ ਪਾ ਰਹੇ ਕਿ ਜੇ ਤੁਸੀਂ ਇਮਾਨਦਾਰ ਸੀ ਸ਼ਰਾਬ ਪਾਲਿਸੀ ਲਿਆਉਣ ਸਮੇਂ, ਇਹ ਤੁਸੀਂ ਵਾਪਸ ਕਿਉਂ ਲਈ।
ਸਹੀ ਹੈ। ਤੁਸੀਂ ਉਸ ਦੇ ਆਧਾਰ ਤੇ ਖੜੇ ਕਿਉਂ ਨਹੀਂ ਰਹੇ? ਹੂੰ। ਭੱਜੇ ਕਿਉਂ ਉਹ ਤੋਂ? ਹੂੰ। ਤੁਹਾਡੇ ਖਿਲਾਫ ਇਨਕੁਆਇਰੀ ਸੀ, ਉਹ ਤਾਂ ਅੱਜ ਝੂਠੀ ਸਾਬਤ ਹੋ ਗਈ। ਤੁਹਾਡੇ ਖਿਲਾਫ ਐਲਜੀ ਸੀਗਾ, ਮਤਲਬ ਕਿ ਉਹਦੀ ਪਾਈ ਵੀ ਕਾਰਵਾਈ ਝੂਠੀ ਸਾਬਤ ਹੋ ਗਈ। ਤੁਸੀਂ ਤਾਂ ਕਹਿੰਦੇ ਹੋ ਤੁਹਾਡੇ ਖਿਲਾਫ ਮੋਦੀ ਤੇ ਉਹਦੀ ਸਾਰੀ ਧਿਰ ਲੱਗੀ ਸੀ, ਉਹ ਝੂਠੇ ਸਾਬਤ ਹੋ ਗਏ। ਇੱਕ ਅਦਾਲਤ ਤਾਂ ਹੋ ਗਿਆ, ਅਗਲੀ ਅਦਾਲਤ ਜਦੋਂ ਆਊਗਾ ਫੈਸਲਾ ਉਦੋਂ ਦੇਖਾਂਗੇ। ਸਹੀ ਹੈ। ਪਰ ਤੁਸੀਂ ਆਪਣੀ ਵਿਚਾਰਧਾਰਾ ਤੋਂ ਕਿਉਂ ਭਗੌੜੇ ਹੋ ਗਏ? ਜਿਹਨੂੰ ਤੁਸੀਂ ਕਹਿੰਦੇ ਸੀ ਕਿ ਇਹ ਤਾਂ ਵਿਕਾਸ ਦੀ ਨਦੀ ਬਹਾਊਗੀ, ਇਹ ਸ਼ਰਾਬ ਦੀ ਨਦੀ। ਜੀ। ਤੇ ਸਾਡੇ ਤੁਸੀਂ ਫੋਟੋਸਟੇਟ ਕਾਪੀ ਕਰਕੇ ਪੰਜਾਬ ਫੜਾ ਗਏ ਉਹਦੀ। ਸੋ ਫਿਰ ਇਹ ਸਵਾਲ ਤਾਂ ਖੜੇ ਨੇ ਨਾ। ਜੀ ਜੀ। ਤੇ ਉਸ ਸਮੇਂ ਤੁਹਾਨੂੰ ਤੁਰੰਤ ਜ਼ਮਾਨਤਾਂ ਕਿਉਂ ਨਹੀਂ ਮਿਲੀਆਂ ਕਿ ਤੁਹਾਡੇ ਖਿਲਾਫ ਝੂਠੇ ਕੇਸ ਨੇ? ਹੁਣ ਕੱਲੀ ਕੱਟੜ ਇਮਾਨਦਾਰੀ ਦਾ ਸਰਟੀਫਿਕੇਟ ਲੈ ਕੇ, ਪ੍ਰੈਸ ਕਾਨਫਰੰਸ ਕਰਕੇ, ਹੰਝੂ ਲਿਆ ਕੇ, ਲੀਡਰਾਂ ਨੂੰ, ਘਰਦਿਆਂ ਨੂੰ ਜੱਫੀ ਪਾ ਕੇ ਨਹੀਂ ਸਰਨਾ ਜਨਾਬ। ਕਰੋ ਸੀਬੀਆਈ ਦੇ ਉੱਤੇ, ਕਰੋ ਈਡੀ ਦੇ ਉੱਤੇ, ਕਰੋ ਲੈਫਟ ਉਸ ਸਮੇਂ ਦੇ ਉਪ ਰਾਜਪਾਲ ਦੇ ਉੱਤੇ, ਕਰੋ ਅਮਿਤ ਸ਼ਾਹ ਮੋਦੀ ਦੇ ਉੱਤੇ ਮਾਨਹਾਨੀ ਦੇ ਕੇਸ ਨਾ। ਸਹੀ ਕਰੋ ਵੀ ਥੋੜੀ ਸ਼ਾਖ ਨੂੰ ਢਾ ਲਈਏ। ਬਿਲਕੁਲ। ਹੁਣ ਤੁਸੀਂ ਕਹਿੰਦੇ ਹੋ ਕਿ ਕੱਟੜ ਇਮਾਨਦਾਰ ਕਿਹੜਾ? ਕਹਿੰਦੇ ਜੀ ਅੱਜ ਸਾਨੂੰ ਸਰਟੀਫਿਕੇਟ ਮਿਲ ਗਿਆ, ਅਦਾਲਤ ਨੇ ਸਾਨੂੰ ਅੱਜ ਬਰੀ ਕਰਤਾ। ਕਹਿੰਦੇ ਜੀ ਮੋਦੀ ਜੀ ਨੂੰ ਮੈਂ ਚੈਲੰਜ ਕਰਦਾ ਕਿ ਚੋਣਾਂ ਕਰਾ ਲਓ, ਜੇ 10 ਸੀਟਾਂ ਵੀ ਤੁਹਾਡੀਆਂ ਹੁਣ ਆ ਜਾਣ। ਠੀਕ ਹੈ। ਤੇ ਜੇ ਨਾ ਮੈਂ ਸਿਆਸਤ ਛੱਡ ਦੂੰਗਾ। ਸਿਆਸਤ ਤਾਂ ਉਸ ਦਿਨ ਵੀ ਛੱਡਣ ਲੱਗੇ ਸੀ ਤੁਸੀਂ, ਜਿਸ ਦਿਨ ਤੁਸੀਂ ਇਹ ਕਿਹਾ ਸੀਗਾ ਦਿੱਲੀ ਵਾਲਿਆਂ ਨੂੰ ਕਿ ਵੀ ਮੈਨੂੰ ਅਦਾਲਤ ਦੇ ਅੰਦਰ ਤੁਸੀਂ ਜਿਵੇਂ ਮਰਜ਼ੀ ਸੁਣਾ ਦਿਓ, ਮੈਨੂੰ ਸਜ਼ਾ ਜੋ ਮਰਜ਼ੀ ਦੇ ਦਿਓ, ਮੈਨੂੰ ਤਾਂ ਲੋਕ ਫਤਵਾ ਦੇਣਗੇ। ਜੇ ਮੈਂ ਹਾਰ ਗਿਆ ਤਾਂ ਮੈਂ ਮੰਨ ਲੂੰਗਾ ਕਿ ਮੈਂ ਭ੍ਰਸ਼ਟਾਚਾਰੀ ਹਾਂ ਤੇ ਮੈਂ ਸਿਆਸਤ ਛੱਡ ਦੂੰਗਾ। ਜੇ ਮੈਂ ਜਿੱਤ ਗਿਆ ਫਿਰ ਮੈਨੂੰ ਇਮਾਨਦਾਰੀ ਦਾ ਸਰਟੀਫਿਕੇਟ ਮਿਲ ਜੂ। ਲੋਕਾਂ ਨੇ ਉਸ ਦਿਨ ਹਰਾਤਾ ਸੀ ਤੁਹਾਨੂੰ ਜੀ। ਫਿਰ ਕਿਉਂ ਨਹੀਂ ਛੱਡਤੀ ਸਿਆਸਤ? ਸੋ ਇਸ ਲਈ ਮੈਂ ਸਿਆਸਤਦਾਨ ਨਹੀਂ ਹੈਗਾ। ਮੈਂ ਕਹਿੰਦਾ ਕੇਜਰੀਵਾਲ ਜੀ ਤੁਹਾਡੇ ਵੱਡਾ ਕੋਈ ਸਿਆਸਤਦਾਨ ਹੀ ਨਹੀਂਗਾ। ਸਹੀ ਗੱਲ। ਲੋਕ ਫਤਵੇ ਵਿੱਚ ਹਾਰ ਵੀ ਗਏ, ਸਰਕਾਰ ਤੁਸੀਂ ਤਾਂ ਵੀ ਚਲਾ ਰਹੇ ਹੋ, ਚਾਹੇ ਉਹ ਪੰਜਾਬ ਆ ਕੇ ਚਲਾ ਰਹੇ ਹੋ। ਸੋ ਇਸ ਲਈ ਤੁਹਾਡੇ ਵੱਡਾ ਕੋਈ ਸਿਆਸਤਦਾਨ ਨਹੀਂਗਾ। ਹਾਂ, ਕੇਂਦਰੀ ਏਜੰਸੀਆਂ ਸਵਾਲਾਂ ਦੇ ਘੇਰੇ 'ਚ ਸੀ, ਸਵਾਲਾਂ ਦੇ ਘੇਰੇ 'ਚ ਹਨ, ਸਵਾਲਾਂ ਦੇ ਘੇਰੇ 'ਚ ਰਹਿਣਗੀਆਂ। ਜਦੋਂ ਉਹਨਾਂ ਨੇ ਚੂੜੀ ਟਾਈਟ ਕੀਤੀ ਤਦ ਕਿਹਦੇ ਕਹੇ ਤੇ ਕੀਤੀ, ਅੱਜ ਕੇਸ ਕਮਜ਼ੋਰ ਕੀਤਾ ਕਿਹਦੇ ਕਹੇ ਤੇ ਕੀਤਾ, ਇਹ ਸਵਾਲ ਰਹੂਗਾ। ਸਹੀ ਹੈ, ਬਿਲਕੁਲ। ਤੇ ਉਹ ਕੀ ਉਹਦਾ ਲਿੰਕ, ਉਸ ਕੇਸ ਨੂੰ ਕਮਜ਼ੋਰ ਕਰਨ ਦਾ ਲਿੰਕ ਪੰਜਾਬ ਦੇ ਵਿੱਚ ਸਪੇਸ ਬਣਾਉਣ ਨਾਲ ਵੀ ਹੈ? ਇਹ ਵੀ ਥਿਊਰੀ ਦੇ ਉੱਤੇ ਲੋਕ ਉਵੇਂ ਚਰਚਾ ਕਰ ਰਹੇ ਨੇ ਜਿਵੇਂ ਸਾਰੇ ਕੇਸ ਤੇ ਕਰ ਰਹੇ ਨੇ।